ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 1 ਤਰੀਕ ਆ ਤੇ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਨਾ 415-909-0503। ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਪਣਾ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਸੀਗੇ ਮਾਈਕਲ ਵਾਲਜ਼, ਉਹਨਾਂ ਨੂੰ ਰਿਮੂਵ ਕਰ ਦਿੱਤਾ ਹੈਗਾ। ਸੋ ਉਹਨਾਂ ਨੂੰ US ਦੇ ਜਿਹੜੇ ਐਂਬੈਸਡਰ ਆ ਯੂਨਾਈਟਿਡ ਨੇਸ਼ਨਸ, ਉਹਨਾਂ ਦੇ ਲਈ ਬਣਾਇਆ ਗਿਆ ਆ ਤੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਉਹਨਾਂ ਨੂੰ ਇੰਟਰਮ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਚੁਣਿਆ ਗਿਆ ਹੈਗਾ। ਤੇ ਇਹ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਬਹੁਤ ਖੁਸ਼ ਹਾਂ ਵੀ ਯੂਨਾਈਟਿਡ ਨੇਸ਼ਨ ਨੂੰ ਜਿਹੜਾ ਅਮਰੀਕਾ ਨੂੰ ਯੂਨਾਈਟਿਡ ਨੇਸ਼ਨ ਦੇ ਵਿੱਚ ਉਹ ਐਡਰੈਸ ਕਰਨਗੇ, ਰਿਪਰੈਜ਼ੈਂਟ ਕਰਨਗੇ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕ ਵਾਲਜ਼ ਨੇ ਕਹਿੰਦੇ ਵੀ ਨੇਸ਼ਨ ਨੂੰ ਫਸਟ ਪੁੱਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਹੈਗੀ ਆ, ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਿਗਨਲ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜਾ ਰੌਲਾ ਰੱਪਾ ਪਿਆ ਸੀ ਵੀ ਇੱਕ ਨਹੀਂ 2 ਵਾਰੀ ਜਿਹੜੇ ਲੀਕ ਹੋਏ ਆ, ਉਹਦੇ ਕਰਕੇ ਲੱਗ ਰਿਹਾ ਸੀ ਨਾ ਕਿਸੇ ਦੀ ਜ਼ਰੂਰ ਛੁੱਟੀ ਹੋਊਗੀ। ਸੋ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੀ ਜਿਹੜੀ ਛੁੱਟੀ ਆ ਉਹ ਕਰ ਦਿੱਤੀ ਗਈ ਹੈਗੀ ਜੀ। ਉਧਰ ਇਹ ਵੀ ਜਿਹੜੀ ਰਿਪੋਰਟਸ ਹਰਜੋਤ ਸਿੰਘ ਜੀ ਆ ਰਹੀਆਂ ਵੀ ਜਿਹੜੇ ਪੈਂਟਾਗਨ ਦਾ ਆਪਣਾ ਇੰਟਰਨਲ ਵਾਚ ਡੌਗ ਆ, ਉਹ ਜਿਹੜੀ ਦੂਸਰੀ ਸਿਗਨਲ ਗੇਟ ਦੇ ਅਧੀਨ ਸਿਗਨਲ ਚੈਟ ਲੀਕ ਹੋਈ ਸੀ, ਉਹਨਾਂ ਨੇ ਜਿਹੜੇ ਡਿਫੈਂਸ ਸਕੱਤਰ ਹੈਗਸੈਥ ਉਹਨਾਂ ਨੇ ਕਿਸੇ ਨੂੰ ਪਹੁੰਚਾ ਦਿੱਤੀ ਸੀ। ਉਸ ਦੀ ਜਿਹੜੀ ਇੰਟਰਨਲ ਇਨਵੈਸਟੀਗੇਸ਼ਨ ਉਹਨਾਂ ਨੇ ਸ਼ੁਰੂ ਕੀਤੀ ਹੋਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਅੱਜ ਇੱਕ ਜਿਹੜੇ ਜੱਜ ਆ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇੱਕ ਹਿਸਾਬ ਦੇ ਨਾਲ ਇਸ ਚੀਜ਼ ਤੋਂ ਧੱਕਾ ਜਿਹੜਾ ਉਹ ਦਿੱਤਾ ਵੀ ਕਹਿੰਦੇ ਵੀ ਏਲੀਅਨ ਐਨਮੀ ਐਕਟ ਦੇ ਤਹਿਤ ਜਿਹੜੇ ਕੁਛ ਵੈਨੇਜ਼ੁਏਲੀਅਨਸ ਉਹਨਾਂ ਨੇ ਸਦਰਨ ਟੈਕਸਸ ਦੇ ਵਿੱਚ ਡਿਟੇਨ ਕਰਕੇ ਰੱਖੇ ਆ, ਬੰਦਕ ਬਣਾ ਕੇ ਰੱਖੇ ਆ, ਆਪਣੇ ਉਹਨਾਂ ਨੇ ਅਰੈਸਟ ਕੀਤੇ ਆ, ਉਹਨਾਂ ਨੂੰ ਉਹ ਡਿਪੋਰਟ ਨਹੀਂ ਕਰ ਸਕਦੇ ਹੈਗੇ। ਇਹ ਫੈਡਰਲ ਜੱਜ ਆ, ਉਹਨਾਂ ਨੇ ਇਹ ਜਿਹੜਾ ਫੈਸਲਾ ਸੁਣਾਇਆ ਆ। US ਡਿਸਟ੍ਰਿਕਟ ਕੋਰਟ ਜੱਜ ਫਰਨੈਂਡੋ ਰੋਡਰੀਗਜ਼ ਜੂਨੀਅਰ ਇਸ ਮਾਮਲੇ ਦੇ ਉੱਤੇ ਰੂਲ ਕਰਨ ਵਾਲੇ ਪਹਿਲੇ ਜੱਜ ਜਿਹੜੇ ਉਹ ਬਣੇ ਆ ਏਲੀਅਨ ਐਨਮੀ ਐਕਟ ਨੂੰ ਜਿਹੜਾ ਉਹ ਲੈ ਕੇ, ਕਹਿੰਦੇ ਵੀ ਇਹ ਲੋਕਾਂ ਦੇ ਉਲਟ ਨਹੀਂ ਜਿਹੜਾ ਉਹ ਵਰਤਿਆ ਜਾ ਸਕਦਾ। ਜਦਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਲੇਮ ਕਰਦੀ ਆ ਵੀ ਇਹਨਾਂ ਦੇ ਜਿਹੜੇ ਗੈਂਗ ਮੈਂਬਰਸ ਆ ਉਹ ਅਮਰੀਕਾ ਨੂੰ ਇਨਵੇਡ ਕਰ ਰਹੇ ਆ ਤੇ ਇਸ ਕਰਕੇ ਅਸੀਂ ਜਿਹੜਾ ਏਲੀਅਨ ਐਨਮੀ ਐਕਟ ਆ ਉਸ ਦੀ ਵਰਤੋਂ ਕਰ ਰਹੇ ਆ। ਉਹ ਕਹਿੰਦੇ ਵੀ 227 ਸਾਲ ਪੁਰਾਣੇ ਇੱਕ ਕਾਨੂੰਨ ਦੇ ਉੱਤੇ ਅਸੀਂ ਰਿਲਾਈ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ। ਜਿਹੜੇ ਜੱਜ ਆ ਉਹਨਾਂ ਨੇ ਲਿਖਿਆ ਵੀ ਕਹਿੰਦੇ ਵੀ ਨਾਈਦਰ ਦਾ ਕੋਰਟ ਨਾਟ ਦਾ ਪਾਰਟੀਜ਼ ਕੁਐਸਚਨ ਦੈਟ ਦ ਐਗਜ਼ੈਕਟਿਵ ਬ੍ਰਾਂਚ ਕੈਨ ਡਾਇਰੈਕਟ ਦੀ ਡਿਟੈਂਸ਼ਨ। ਵੀ ਕਹਿੰਦੇ ਵੀ ਨਾ ਹੀ ਅਦਾਲਤ ਤੇ ਨਾ ਹੀ ਜਿਹੜੀਆਂ ਇਸ ਦੇ ਵਿੱਚ ਸੰਬੰਧਿਤ ਪਾਰਟੀਜ਼ ਆ ਉਹ ਸਵਾਲ ਨਹੀਂ ਹੈਗਾ ਵੀ ਐਗਜ਼ੈਕਟਿਵ ਬ੍ਰਾਂਚ ਯਾਨੀ ਕਿ ਰਾਸ਼ਟਰਪਤੀ ਟਰੰਪ ਇਹ ਜਿਹੜੀ ਡਿਟੈਂਸ਼ਨਸ ਆ ਉਹਨਾਂ ਨੂੰ ਡਾਇਰੈਕਟ ਕਰ ਸਕਦੀ ਹੈ, ਰਿਮੂਵਲ ਕਰ ਸਕਦੀ ਹੈ ਏਲੀਅਨਸ ਦਾ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਜੁੜੇ ਹੋਏ ਨੇ ਅਮਰੀਕਾ ਦੇ ਵਿੱਚ। ਪਰ ਉਹਨਾਂ ਨੇ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਦਾ AEA ਯਾਨੀ ਕਿ ਏਲੀਅਨ ਐਨਮੀ ਐਕਟ ਨੂੰ ਇਨਵੋਕੇਸ਼ਨ ਆ, ਉਹ ਉਹਨਾਂ ਦੀ ਪ੍ਰੋਕਲੇਮੇਸ਼ਨ ਤੋਂ ਜਾਂ ਉਹਨਾਂ ਦੇ ਸਕੋਪ ਨੂੰ ਐਕਸੀਡ ਜਿਹੜਾ ਆ ਉਹ ਕਰ ਜਾਂਦਾ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਸਾਹਮਣੇ ਆਈ ਹੈਗੀ ਆ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜੀ ਪ੍ਰੋਕਲੇਮੇਸ਼ਨ ਕੀਤੀ ਸੀ ਵੀ ਵੈਨੇਜ਼ੁਏਲਾ ਦਾ ਜਿਹੜਾ ਗੈਂਗ ਟ੍ਰੈਂਡ ਦੇ ਅਰੋਗਵਾ ਉਹਨਾਂ ਨੇ ਦੁਬਾਰਾ US ਨੂੰ ਇਨਵੇਡ ਕੀਤਾ ਹੈ, ਯਾਨੀ ਕਿ US ਦੇ ਵਿੱਚ ਉਹ ਲਗਾਤਾਰ ਘੁਸਪੈਠ ਕਰ ਰਹੇ ਆ। ਕਹਿੰਦੇ ਵੀ ਰਾਸ਼ਟਰਪਤੀ ਟਰੰਪ ਆਪਣੀਆਂ ਸਪੈਸ਼ਲ ਪਾਵਰਸ ਦੇ ਤਹਿਤ ਉਹਨਾਂ ਮਾਈਗ੍ਰੈਂਟਸ ਨੂੰ ਡਿਪੋਰਟ ਕਰ ਰਹੇ ਆ, ਆਇਡੈਂਟੀਫਾਈ ਜਿਹੜਾ ਉਹ
ਕਰਕੇ, ਪਰ ਕਹਿੰਦੇ ਵੀ ਕੋਰਟ ਪ੍ਰੋਸੀਡਿੰਗਸ ਤੋਂ ਬਗੈਰ। ਸੋ ਕੋਰਟ ਨੇ ਕਨਕਲੂਡ ਕੀਤਾ ਵੀ ਜਿਹੜੇ ਰਾਸ਼ਟਰਪਤੀ ਨੇ ਇਸ ਮਾਮਲੇ ਵਿੱਚ ਏਲੀਅਨ ਐਨਮੀ ਐਕਟ ਨੂੰ ਇਨਵੋਕ ਕੀਤਾ ਆ, ਯਾਨੀ ਕਿ ਦੁਬਾਰਾ ਉਹਨਾਂ ਨੇ ਇਸ ਨੂੰ ਇੱਕ ਹਿਸਾਬ ਦੇ ਨਾਲ ਔਨ ਕਰ ਦਿੱਤਾ ਆ, ਉਸ ਦੇ ਸਟੈਚੂ ਤੋਂ ਬਾਹਰ ਜਿਹੜਾ ਹੋ ਜਾਂਦਾ ਆ। ਇਸ ਦਾ ਮਤਲਬ ਆ ਵੀ ਕਹਿੰਦੇ ਵੀ ਅਨਲਾਫੁਲ ਆ, ਇਹ ਜਿਹੜੇ ਜੱਜ ਰੋਡਰੀਗਸ ਆ ਉਹਨਾਂ ਨੇ ਲਿਖਿਆ ਹੈਗਾ ਆ। ਤੇ ਇਸ ਤੋਂ ਬਾਅਦ ਦੇ ਵਿੱਚ ਫੌਕਸ ਨਿਊਜ਼ ਦੇ ਉੱਤੇ ਵਾਈਸ ਪ੍ਰੈਜ਼ੀਡੈਂਟ JD ਵੈਂਸ ਉਹਨਾਂ ਨੇ ਇੰਟਰਵਿਊ ਦੇ ਵਿੱਚ ਕਿਹਾ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਅਗਰੈਸਿਵਲੀ ਇਸ ਦੇ ਉਲਟ ਅਪੀਲ ਜਿਹੜੀ ਉਹ ਕਰੇਗੀ। ਸੋ ਇਹ ਜਿਹੜਾ ਆ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਜਿਹੜੀ ਉਹ ਚੱਲ ਰਹੀ ਆ। ਸੋ ਹਾਲ ਦੀ ਘੜੀ ਏਲੀਅਨ ਐਨਮੀ ਐਕਟ ਦੇ ਤਹਿਤ ਜਿਨ੍ਹਾਂ ਲੋਕਾਂ ਨੂੰ ਡਿਪੋਰਟ ਕਰਨ ਦੇ ਲਈ ਕਤਾਰ ਦੇ ਵਿੱਚ ਰੱਖਿਆ ਗਿਆ ਸੀ, ਉਹਨਾਂ ਨੂੰ ਕੁਝ ਸਮੇਂ ਦੇ ਲਈ ਜਿਹੜੀ ਰਾਹਤ ਆ ਉਹ ਕਹਿ ਸਕਦੇ ਆ ਉਹ ਮਿਲੀ ਆ। ਤੇ ਹੁਣ ਮਸਲਾ ਜਿਹੜਾ ਇੱਕ ਡਿਫਰੈਂਟ ਲੈਵਲ ਦੇ ਉੱਤੇ ਹਰਜੋਤ ਸਿੰਘ ਜੀ ਪਹੁੰਚ ਗਿਆ ਵੀ ਕੀ ਰਾਸ਼ਟਰਪਤੀ ਦੇ ਕੋਲ ਇਹ ਅਖਤਿਆਰ ਹੈਗਾ ਆ ਇਸ ਤਰੀਕੇ ਦਾ ਪ੍ਰੋਕਲੇਮੇਸ਼ਨ ਕਰਨ ਦਾ ਜਾਂ ਨਹੀਂ। ਇਹ ਹੁਣ ਕਹਿੰਦੇ ਵੀ ਇਹ ਜਿਹੜੇ ਜੱਜ ਆ ਉਹਨਾਂ ਨੇ ਹੀ ਹਾਲ ਦੀ ਘੜੀ 1812 ਦਾ 1700 ਦਾ ਜਿਹੜਾ ਇਹ ਕਾਨੂੰਨ ਆ ਉਸ ਦੇ ਉੱਤੇ ਹਾਲ ਦੀ ਘੜੀ ਰੋਕ ਲਗਾ ਦਿੱਤੀ ਆ। ਅਗਲੀ ਖਬਰ ਵੱਲ ਚੱਲੀਏ ਤੇ ਅੱਜ US ਦੀ ਕਾਂਗਰਸ ਨੇ ਜਿਹੜਾ ਕੈਲੀਫੋਰਨੀਆ ਦੇ ਵਿੱਚ ਬਿੱਲ ਬਣਿਆ ਸੀ ਵੀ 2035 ਤੋਂ ਬਾਅਦ ਗੈਸ ਵਾਲੀਆਂ ਕਾਰਾਂ ਨਹੀਂ ਵਿਕਣਗੀਆਂ, ਉਹਨੂੰ ਬਲੌਕ ਕਰਨ ਦੇ ਲਈ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ ਹੈਗਾ। 35 ਡੈਮੋਕ੍ਰੇਟਸ ਕਾਂਗਰਸਮੈਨ ਰਿਪਬਲਿਕਨਸ ਦੇ ਨਾਲ ਉਹਨਾਂ ਨੇ ਮਿਲਾਈ ਹੈਗੀ ਆ। ਲਾ ਮੇਕਰਸ ਨੇ 264 ਹੱਕ ਦੇ ਵਿੱਚ ਤੇ 164 ਅਗੇਂਸਟ ਇਸ ਰੈਜ਼ੋਲੂਸ਼ਨ ਨੂੰ ਓਵਰਟਰਨ ਕਰਨ ਦੇ ਲਈ ਜਿਹੜੀ ਆ ਵੋਟ ਪਾਈ ਹੈਗੀ ਆ। ਸੋ ਕਲੀਨ ਏਅਰ ਐਕਟ ਉਹਦੇ ਮੁਤਾਬਕ ਇਹ ਸੀ ਵੀ ਕੈਲੀਫੋਰਨੀਆ ਹੁਣ ਵੇਵਰ ਲੈ ਸਕਦਾ ਹੈਗਾ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਤੋਂ ਟੂ ਸੈਟ ਟਫਰ ਵਹੀਕਲ ਐਮਿਸ਼ਨ ਸਟੈਂਡਰਡਸ, ਜਿਹੜੇ ਕਿ ਫੈਡਰਲ ਗਵਰਨਮੈਂਟ ਨੇ ਸੈਟਅਪ ਕੀਤੇ ਹੋਏ ਹੈਗੇ ਆ। ਕੈਲੀਫੋਰਨੀਆ ਰੈਗੂਲੇਟਰਸ ਨੇ ਇਹ ਰੂਲ ਜਿਹੜਾ ਅਪਰੂਵ ਕੀਤਾ ਸੀ 2022 ਦੇ ਵਿੱਚ, ਜਿਹਦੇ ਨਾਲ 2035 ਤੋਂ ਬਾਅਦ ਨਵੀਆਂ ਜਿਹੜੀਆਂ ਗੈਸ ਪਾਵਰਡ ਕਾਰਸ ਆ ਉਹ ਨਹੀਂ ਵੇਚੀਆਂ ਜਾਣੀਆਂ ਸੀਆਂ ਕੈਲੀਫੋਰਨੀਆ ਦੇ ਵਿੱਚ। ਇਹ ਅੰਡਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਟਾਈਮ ਤੇ ਵਾਪਰਿਆ ਸੀ, ਪਰ ਹੁਣ ਕਾਂਗਰਸ ਨੇ ਇਹ ਓਵਰਟਰਨ ਕਰਤਾ ਤੇ ਹੁਣ ਸੈਨੇਟ ਕੋਲ ਜਾਊਗਾ। ਸੈਨੇਟ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ ਜਾਊਗਾ। ਜੀ, ਕੈਲੀਫੋਰਨੀਆ ਦੀ ਆਬਾਦੀ ਦੇ ਵਿੱਚ ਇੱਕ ਵਾਰੀ ਫੇਰ ਮੋੜਾ ਪਿਆ ਆ, ਜਿਹੜੀ ਕੋਵਿਡ ਦੇ ਦੌਰਾਨ ਪੈਂਡੈਮਿਕ ਦੇ ਦੌਰਾਨ ਘਟ ਗਈ ਸੀ, ਮੂਵ ਹੋ ਗਈ ਸੀ। ਕਹਿੰਦੇ ਵੀ ਪੋਪੂਲੇਸ਼ਨ ਦੇ ਵਿੱਚ ਗਰੋਥ ਦੇਖੀ ਗਈ ਆ 2024 ਦੇ ਵਿੱਚ। ਸੋ ਕਹਿੰਦੇ ਵੀ ਪੋਪੂਲੇਸ਼ਨ ਤਕਰੀਬਨ 1% ਦਾ ਵਾਧਾ ਹੋਇਆ 2023 ਦੇ ਮੁਕਾਬਲੇ, ਯਾਨੀ ਕਿ 1,08,000 ਜਿਹੜੇ ਲੋਕ ਆ ਉਹ ਇੱਥੇ ਐਡ ਹੋਏ ਨੇ। ਡਿਪਾਰਟਮੈਂਟ ਆਫ ਫਾਈਨੈਂਸ ਆ ਉਹਨਾਂ ਨੇ ਇਸ ਦੇ ਵਿੱਚ ਦੱਸਿਆ ਆ। ਕਹਿੰਦੇ ਵੀ ਇਹਦੇ ਵਿੱਚ ਜਿਹੜਾ ਮੁੱਖ ਕਾਰਨ ਇਹ ਰਿਹਾ ਵੀ ਜਿਹੜੀ ਜਨਮ ਦੀ ਰੇਟ ਆ ਉਹ ਡੈਥਸ ਦੇ ਨਾਲੋਂ ਉਸਨੇ ਆਊਟਪੇਸ ਕੀਤਾ ਤੇ 65 ਸਾਲ ਤੇ ਉਸ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਦਾ ਵੀ ਇੱਥੇ ਇਜ਼ਾਫਾ ਹੋਇਆ ਹੈਗਾ ਆ। ਸੋ ਕਹਿੰਦੇ ਵੀ ਅਮਰੀਕਾ ਦੇ ਵਿੱਚ ਦੇਖਿਆ ਜਾਵੇ ਤੇ 10 ਚੋਂ 1 ਜਣਾ ਕੈਲੀਫੋਰਨੀਆ ਦੇ ਵਿੱਚ ਰਹਿੰਦਾ ਆ। ਸੋ 10% ਪਾਪੂਲੇਸ਼ਨ ਤਕਰੀਬਨ US ਦੀ ਉਹ ਕੱਲੀ ਕੈਲੀਫੋਰਨੀਆ ਦੇ ਵਿੱਚ ਵਸਦੀ ਆ। ਸੋ ਡੈਮੋਕ੍ਰੇਟਿਕ ਗਵਰਨਰ ਨੇ ਇਸ ਮੌਕੇ ਦਾ ਫਾਇਦਾ ਚੱਕਦੇ ਹੋਏ ਗੱਲ ਕਰਦੇ ਕਿਹਾ ਵੀ ਪਾਪੂਲੇਸ਼ਨ ਗੇਨ ਦਾ ਸੰਕੇਤ ਇਹ ਆ ਵੀ ਜਿਹੜੀ ਸਟੇਟ ਦੀ ਇਕਨੋਮੀ ਮੁੜ ਦੁਬਾਰਾ ਜਿਹੜੀ ਉਹ ਗਰੋ ਕਰਨੀ ਸ਼ੁਰੂ ਹੋ ਚੁੱਕੀ ਆ, ਜੋ ਕਿ ਇਸ ਟਾਈਮ ਜਾਪਾਨ ਨੂੰ ਕ੍ਰਾਸ ਕਰਕੇ ਚੌਥੇ ਨੰਬਰ ਦੇ ਉੱਤੇ ਉਹ ਦੁਨੀਆ ਦੇ ਵਿੱਚ ਪਹੁੰਚ ਚੁੱਕੀ ਹੈਗੀ ਆ। ਸੋ ਇਹ ਕਹਿੰਦੇ ਵੀ ਦੱਸਦੇ ਜਾਈਏ ਜਿਹੜਾ ਰਿਕਾਰਡ ਹਾਈ ਕੈਲੀਫੋਰਨੀਆ ਦੀ ਆਬਾਦੀ ਰਹੀ ਆ ਉਸ ਦੇ ਨਾਲੋਂ ਹੁਣ ਮਹਿਜ ਕੈਲੀਫੋਰਨੀਆ 'ਚ 9,000 ਲੋਕ ਉਸ ਤੋਂ ਘੱਟ ਨੇ। ਸੋ ਕਹਿੰਦੇ ਵੀ ਲਗਾਤਾਰ ਦੂਸਰੇ ਸਾਲ ਵੀ ਕੈਲੀਫੋਰਨੀਆ ਦੇ ਵਿੱਚ ਆਬਾਦੀ ਦਾ ਵਾਧਾ ਹੋਇਆ ਹੈ। ਅਗਲੀ ਖਬਰ ਵੱਲ ਚੱਲੀਏ ਤੇ ਅੱਜ ਇੱਕ ਫ੍ਰਿਜ਼ਨੋ ਦੇ ਜੱਜ ਨੇ ਬਾਰਡਰ ਪੈਟਰੋਲ ਏਜੰਟਸ ਦੇ ਉੱਤੇ ਰੋਕ ਲਾ ਦਿੱਤੀ ਆ ਵੀ ਉਹ ਬੇਕਰਸਫੀਲਡ ਤੋਂ ਲੈ ਕੇ ਓਰੇਗਨ ਤੱਕ ਕਿਸੇ ਵੀ ਬੰਦੇ ਨੂੰ ਅਰੈਸਟ ਨਹੀਂ ਕਰ ਸਕਦੇ ਜਦੋਂ ਤੱਕ ਉਹਨਾਂ ਦੇ ਕੋਲ ਵਾਰੰਟਸ ਨਹੀਂ ਹੈਗੇ ਆ। US ਡਿਸਟ੍ਰਿਕਟ ਜੱਜ ਜੈਨੀਫਰ ਥਰਸਟਨ ਇਹਨਾਂ ਨੇ ਰੂਲ ਆਊਟ ਕੀਤਾ ਹੈਗਾ ਤੇ ਤੁਹਾਨੂੰ ਜਿਹੜਾ ਐਵੀਡੈਂਸ ਆ ਉਹ ਪੇਸ਼ ਕਰਨਾ ਪਊਗਾ ਤੇ ਤੁਸੀਂ ਲੋਕਾਂ ਨੂੰ ਸਿਰਫ ਰੀਜ਼ਨੇਬਲ ਸਸਪੀਸ਼ਨ ਦੇ ਬੇਸ ਦੇ ਉੱਤੇ ਸਟਾਪ ਨਹੀਂ ਕਰ ਸਕਦੇ ਹੈਗੇ। 3 ਦਿਨਾਂ ਦਾ ਸਵੀਪ ਹੋਇਆ ਸੀ ਕਰਨ ਕਾਉਂਟੀ ਦੇ ਵਿੱਚ ਜਨਵਰੀ ਮਹੀਨੇ 'ਚ, ਜਿਹਦਾ ਨਾਂ ਆਪਰੇਸ਼ਨ ਰਿਟਰਨ ਟੂ ਸੈਂਡਰ ਰੱਖਿਆ ਗਿਆ ਸੀ ਤੇ ACLU ਨੇ ਇਹ ਲਾ ਸੂਟ ਫਾਈਲ ਕੀਤਾ ਸੀ ਅਗੇਂਸਟ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਦੇ ਤੇ ਬਾਰਡਰ ਪੈਟਰੋਲ ਆਫੀਸ਼ੀਅਲਸ ਨੇ ਰੇਡਸ ਕੀਤੀਆਂ ਸੀਆਂ। ਸੋ ਇਹ ਜਿਹੜਾ ਲਾ ਸੂਟ ਆ ਔਨ ਬਿਹਾਫ ਆਫ ਯੂਨਾਈਟਿਡ ਫਾਰਮ ਵਰਕਰਸ ਵੱਲੋਂ
ਫਾਈਲ ਕੀਤਾ ਗਿਆ ਸੀਗਾ। ਸੋ ਜੱਜ ਥਾਰਟਨ ਦੇ ਆਰਡਰ ਦੇ ਵਿੱਚ ਕਹਿੰਦੇ ਵੀ ਹੁਣ ਬਾਰਡਰ ਪੈਟਰੋਲ ਏਜੰਟ ਜਿਹੜੇ ਆ ਉਹ ਵਾਰੰਟਲੈਸ ਅਰੈਸਟ ਨਹੀਂ ਕਰ ਸਕਦੇ ਅਨਲੈਸ ਕਿ ਉਹਨਾਂ ਦੇ ਕੋਲ ਬਹੁਤ ਵੱਡਾ ਕੋਈ ਪ੍ਰੋਬੇਬਲ ਕਾਜ਼ ਹੈਗਾ ਵੀ ਜਿਹੜਾ ਸਸਪੈਕਟ ਆ ਉਹ ਭੱਜ ਜਾਊਗਾ। ਲਾ ਸੂਟ ਦੇ ਵਿੱਚ ਕਹਿੰਦੇ ਵੀ ਇਮੀਗ੍ਰੇਸ਼ਨ ਰੇਡਸ ਜੋ ਕੀਤੀਆਂ ਗਈਆਂ ਸੀ ਇਹ 4th ਅਮੈਂਡਮੈਂਟ ਦੀ ਵਾਇਲੇਸ਼ਨ ਹੋਈ ਸੀ। ਇਹ ਜੱਜ ਥਰਸਟਨ ਉਹਨਾਂ ਦੀ ਰੂਲਿੰਗ ਆ ਉਹਨਾਂ ਨੇ ਪ੍ਰੀਲਿਮਿਨਰੀ ਇੰਜੰਕਸ਼ਨ ਲਾ ਦਿੱਤੀ ਆ ਵੀ ਟੈਂਪਰੇਰੀ ਹਾਲਟ ਸਿਮਿਲਰ ਆਪਰੇਸ਼ਨਸ ਤੇ ਜਿਹੜੇ ਜੱਜ ਥਰਸਟਨ ਆ ਉਹਨਾਂ ਨੇ ਵੀ ਰੂਲ ਆਊਟ ਕੀਤਾ ਵੀ ਲੋਕਾਂ ਨੂੰ ਉਹਨਾਂ ਦੇ ਮੁਲਕਾਂ ਦੇ ਵਿੱਚ ਵਾਪਸ ਨਹੀਂ ਭੇਜਿਆ ਜਾ ਸਕਦਾ ਅਨਲੈਸ ਕਿ ਕੋਈ ਵੋਲੰਟੀਅਰਲੀ ਡਿਪਾਰਚਰ ਕਰਦਾ ਹੈਗਾ। ਬਾਰਡਰ ਪੈਟਰੋਲ ਏਜੰਟਸ ਨੇ ਆਰਗੂ ਕੀਤਾ ਲਾ ਸੂਟ ਦੇ ਵਿੱਚ ਵੀ ਜੱਜ ਦੀ ਜਿਹੜੀ ਜੁਰਿਸਡਿਕਸ਼ਨ ਨਹੀਂ ਹੈਗੀ ਇਸ ਕੇਸ ਦੇ ਵਿੱਚ, ਫੈਡਰਲ ਗਵਰਨਮੈਂਟ ਦੀ ਜਿਹੜੀ ਜੁਰਿਸਡਿਕਸ਼ਨ ਆ ਉਹ ਹੈਗੀ ਆ। ਤੇ ਜੱਜ ਥਰਸਟਨ ਨੇ ਰੂਲ ਕੀਤਾ ਵੀ ਬਾਰਡਰ ਪੈਟਰੋਲ ਦੀ ਜਿਹੜੀ ਨਵੀਂ ਪਾਲਿਸੀ ਲੈਂਗੁਏਜ ਆ ਇਹ ਇੰਨੀ ਸਟਰੋਂਗ ਨਹੀਂ ਹੈਗੀ ਜਿਹੜੀ ਕਿ ਇਲੀਗਲ ਰੇਡਸ ਨੂੰ ਜਿਹੜੀ ਆ ਸਟਾਪ ਕਰੇ। ਇਮੀਗ੍ਰੇਸ਼ਨ ਦੇ ਬਾਬਤ ਹਰਜੋਤ ਸਿੰਘ ਜੀ ਸਵੇਰੇ ਆਪਾਂ ਥੋੜੀ ਜਿਹੀ ਇਸ ਖਬਰ ਨੂੰ ਛੋਇਆ ਸੀਗਾ ਵੀ ਫਲੋਰੀਡਾ ਦੇ ਵਿੱਚ 6 ਦਿਨਾਂ ਆਪਰੇਸ਼ਨ 'ਚ 1120 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ। ਆਈਸ ਵਾਲੇ ਤੇ ਫਲੋਰੀਡਾ ਦੇ ਗਵਰਨਰ ਡਿਸੈਂਟਸ ਆ ਉਹਨਾਂ ਨੇ ਇਸ ਬਾਬਤ ਜਾਣਕਾਰੀ ਦਿੱਤੀ। ਕਹਿੰਦੇ ਵੀ ਯੂਐਸ ਦੇ ਵਿੱਚ ਜਿਹੜੇ ਲੋਕ ਇਲੀਗਲੀ ਦਾਖਲ ਹੋਏ ਸੀਗੇ ਫਲੋਰੀਡਾ ਦੀ ਜਿਹੜੀ ਹਾਈਵੇ ਪੈਟਰੋਲ ਆ ਉਹਨਾਂ ਨੇ ਤੇ ਉੱਥੋਂ ਦੀ ਲੋਕਲ ਲਾ ਐਨਫੋਰਸਮੈਂਟ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਆਈਸ ਤੇ ਸੀਬੀਪੀ ਦੇ ਨਾਲ ਮਿਲ ਕੇ ਇਹ ਏਜੰਸੀਜ਼ ਦੇ ਦੁਆਰਾ 6 ਦਿਨਾਂ ਦਾ ਇੱਕ ਅਰੈਸਟ ਤੇ ਡਿਟੇਨ ਕਰਨ ਦਾ ਜਿਹੜਾ ਪ੍ਰੋਗਰਾਮ ਆ ਉਹ ਆਪਰੇਸ਼ਨ ਜਿਹੜਾ ਉਹ ਚਲਾਇਆ ਸੀ ਜਿਸ ਵਿੱਚ 1100 ਤੇ 20 ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ। ਉਹਨਾਂ ਸਾਰਿਆਂ ਦੇ ਉੱਤੇ ਇਹੀ ਦੋਸ਼ ਆ ਵੀ ਉਹ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਏ ਹੈਗੇ ਆ। ਯੂਐਸ ਦੀ ਜਿਹੜੀ ਆਈਸ ਆ ਉਹਨਾਂ ਨੇ ਕਿਹਾ ਵੀ 135 ਐਗਰੀਮੈਂਟ ਉਹਨਾਂ ਦੇ 21 ਸੂਬਿਆਂ ਦੇ ਨਾਲ ਦਸੰਬਰ ਦੇ ਵਿੱਚ ਹੋ ਚੁੱਕੇ ਆ ਜਿਹਦੇ ਨਾਲ ਕਹਿੰਦੇ ਵੀ ਹੁਣ ਕੁੱਲ ਮਿਲਾ ਕੇ 39 ਸਟੇਟਾਂ ਦੇ ਵਿੱਚ 517 ਡੀਲਸ ਲੋਕਲ ਲਾ ਐਨਫੋਰਸਮੈਂਟ ਦੇ ਨਾਲ ਇਹਨਾਂ ਦੀਆਂ ਹੋਈਆਂ ਨੇ ਜੋ ਕਿ ਇਹਨਾਂ ਨੂੰ ਹੁਣ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਮਦਦ ਕਰੇਗੀ। 74 ਹੋਰ ਏਜੰਸੀਜ਼ ਦੇ ਨਾਲ ਕਹਿੰਦੇ ਵੀ ਇਹਨਾਂ ਦਾ ਗੱਲਬਾਤ ਅਜੇ ਚੱਲ ਰਹੀ ਹੈਗੀ ਆ ਵੀ ਉਹਨਾਂ ਦੇ ਨਾਲ ਵੀ ਡੀਲ ਜਿਹੜੀ ਉਹ ਬਣਾਈ ਜਾ ਸਕਦੀ ਆ। ਇਹ ਫਲੋਰੀਡਾ ਪਹਿਲੇ ਸੂਬਿਆਂ ਦੇ ਵਿੱਚੋਂ ਸੀਗਾ ਜਿਨ੍ਹਾਂ ਨੇ ਆਪਣੇ ਪੱਧਰ ਦੇ ਉੱਤੇ ਸਟੇਟ ਦਾ ਇੱਕ ਇਮੀਗ੍ਰੇਸ਼ਨ ਸਖਤ ਕਾਨੂੰਨ ਜਿਹੜਾ ਉਹ ਲਿਆਂਦਾ ਸੀ ਵੀ ਕਹਿੰਦੇ ਬਗੈਰ ਕਾਗਜ਼ਾਂ ਤੋਂ ਜੇ ਫਲੋਰੀਡਾ ਦੇ ਵਿੱਚ ਤੁਸੀਂ ਦਾਖਲ ਹੁੰਦੇ ਆ ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈਗਾ ਆ। ਇਸੇ ਹੀ ਸੰਬੰਧ ਦੇ ਵਿੱਚ ਇਹਨਾਂ ਨੇ ਤਾਂ ਇੱਕ ਯੂਐਸ ਬੌਰਨ ਸਿਟੀਜ਼ਨ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਆਈਸ ਜਿਨ੍ਹਾਂ ਦੇ ਕੋਲ ਕੁੱਲ ਮਿਲਾ ਕੇ 6000 ਡੈਪੂਟੇਸ਼ਨ ਆਫੀਸਰਸ ਹੈਗੇ ਆ ਉਹ ਟਰੰਪ ਹੁਣਾਂ ਦੇ ਜਿਹੜੀ ਮਾਸ ਡੈਪੂਟੇਸ਼ਨ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਵਿੱਚ ਕਹਿੰਦੇ ਵੀ ਲਗਾਤਾਰ ਕੰਮ ਕਰ ਰਹੇ ਆ। ਟਰੰਪ ਹੁਣੀ ਚਾਹੁੰਦੇ ਆ ਵੀ ਤਕਰੀਬਨ 11 ਮਿਲੀਅਨ ਲੋਕਾਂ ਨੂੰ ਜੋ ਕਿ ਅਮਰੀਕਾ 'ਚ ਇਲੀਗਲੀ ਆ ਵੱਧ ਤੋਂ ਵੱਧ ਉਹਨਾਂ ਦੇ ਵਿੱਚੋਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਡਿਟੇਨ ਕਰਕੇ ਉਹ ਘੱਲਿਆ ਜਾ ਸਕੇ। ਟੈਕਸਸ ਇਹਨਾਂ ਦੇ ਇੱਕ ਹੋਰ ਜਿਹੜੇ ਰਿਪਬਲਿਕਨ ਗਵਰਨਰ ਉੱਥੇ ਗ੍ਰੈਗ ਐਬਟ ਆ ਉਹ ਬਹੁਤ ਕਲੋਜ਼ ਐਲਾਈ ਹੈਗੇ ਆ ਟਰੰਪ ਹੁਣਾਂ ਦੇ ਇਮੀਗ੍ਰੇਸ਼ਨ ਦੇ ਬਾਬਤ। ਉਹਨਾਂ ਦੇ ਦੁਆਰਾ ਰਿਕਾਰਡ ਤੋੜ ਜਿਹੜੀਆਂ 76 ਐਨਫੋਰਸਮੈਂਟ ਐਗਰੀਮੈਂਟਸ ਉਹਨਾਂ ਨੇ ਆਲਰੇਡੀ DHS ਦੇ ਨਾਲ ਕੀਤੇ ਆ। ਕਹਿੰਦੇ ਵੀ ਇਹ ਦੂਜਾ ਲਾਰਜੈਸਟ ਨੰਬਰ ਆ ਕਿਸੇ ਵੀ ਸਟੇਟ ਦੇ ਦੁਆਰਾ। ਸੋ ਕਹਿੰਦੇ ਵੀ ਹੁਣੇ ਲੇਟੈਸਟ ਉਹਨਾਂ ਨੇ ਇੱਕ 10 ਅਪ੍ਰੈਲ ਨੂੰ ਇੱਕ ਸਾਈਨ ਕੀਤਾ ਐਗਰੀਮੈਂਟ ਜਿਸ ਦੇ ਵਿੱਚ CBP ਉਹਨਾਂ ਦੇ ਨੈਸ਼ਨਲ ਗਾਰਡਸ ਦੀ ਹੈਲਪ ਲੈ ਸਕਦੀ ਆ ਬਾਰਡਰ ਦੇ ਉੱਤੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਲਈ। ਇਸੇ ਤਰੀਕੇ ਦੇ ਨਾਲ ਜਾਰਜੀਆ ਨਾਰਥ ਕੈਰੋਲੀਨਾ ਵੀ ਟਰੰਪ ਹੁਣਾਂ ਦੇ ਇਸ ਇਮੀਗ੍ਰੇਸ਼ਨ ਡੈਪੋਟੇਸ਼ਨ ਮਾਸ ਡੈਪੋਟੇਸ਼ਨ ਦੇ ਕੰਮਕਾਜ ਦੇ ਵਿੱਚ ਮਦਦ ਲਈ ਉਹ ਅੱਗੇ ਆਇਆ ਹੈਗਾ ਆ। ਸੋ ਅੱਜ ਜਿਹੜੇ ਗਵਰਨਰ ਡਿਸੈਂਟਸ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਆਪਰੇਸ਼ਨ ਟਾਈਡਲ ਵੇਵ ਜਿਹਦਾ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਵੀ ਇਹਦੇ ਵਿੱਚ ਉਹਨਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਆ। ਕਹਿੰਦੇ ਵੀ ਜਿਹੜੀ ਇੱਕੋ ਇੱਕ ਸਟੇਟ ਆ ਜਿਨ੍ਹਾਂ ਨੇ ਇੱਕ ਏਜੰਸੀ ਕ੍ਰੀਏਟ ਕੀਤੀ ਸੀ 2003 ਦੇ ਵਿੱਚ ਸਿਰਫ ਤਾਂ ਸਿਰਫ DHS ਨੂੰ ਮਦਦ ਕਰਨ ਦੇ ਲਈ ਉਹਨਾਂ ਦੀ ਮਦਦ ਦੇ ਨਾਲ ਇਸ ਕਾਰਜ ਨੂੰ ਇਸ ਆਪਰੇਸ਼ਨ ਨੂੰ ਸਫਲਤਾਪੂਰਵਕ ਚਲਾਇਆ ਗਿਆ ਆ। ਇਸ ਤੋਂ ਪਹਿਲਾਂ ਵੀ ਹਰਜੋਤ ਸਿੰਘ ਜੀ ਪਿਛਲੇ ਹਫ਼ਤੇ ਦੇ ਵਿੱਚ ਵੀ ਮੈਨੂੰ ਲੱਗਦਾ 800-900 ਬੰਦਾ ਇਹਨਾਂ ਨੇ ਇਦਾਂ ਹੀ ਗ੍ਰਿਫਤਾਰ ਕਰਕੇ ਡਿਪੋਰਟ ਕਰਨ ਵੱਲ ਨੂੰ ਅੱਗੇ ਤੋਰਿਆ ਸੀ।
ਕਹਿੰਦੇ ਦੁਨੀਆ ਦੇ ਵਿੱਚ ਅੱਜ ਵੀ ਜਿਹੜਾ ਡਾਲਰ ਆ ਉਹ ਚੱਲ ਰਿਹਾ ਹੈ, ਪਰ ਪਿਛਲੇ 3 ਮਹੀਨਿਆਂ ਦੇ ਵਿੱਚ ਡਾਲਰ ਦੀ ਜਿਹੜੀ ਕੀਮਤ ਆ ਉਹ 9% ਡਾਊਨ ਗਈ ਹੈਗੀ ਆ। 1970 ਤੋਂ ਬਾਅਦ ਜੇ ਪਿਛਲੇ 100 ਸਾਲਾਂ ਦਾ ਇਤਿਹਾਸ ਦੇਖਿਆ ਜਾਵੇ ਤਾਂ ਕਹਿੰਦੇ 100 ਦਿਨਾਂ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਡਾਲਰ ਕਦੇ ਵੀ ਡਾਊਨ ਨਹੀਂ ਗਿਆ। ਇਹ ਜਿਹੜਾ ਡ੍ਰੌਪ ਆ ਬਹੁਤ ਜ਼ਿਆਦਾ ਜਿਹੜਾ ਸਰਪ੍ਰਾਈਜ਼ਿੰਗ ਆ। ਯੂਐਸ ਦਾ ਇਕਨੋਮਿਕ ਆਊਟਲੁੱਕ ਖਾਸ ਕਰਕੇ ਕਹਿੰਦੇ ਕਾਫੀ ਕਲਾਊਡਰ ਹੈਗਾ ਆ, ਧੁੰਦਲਾ ਆ, ਕਿਉਂਕਿ ਟੈਰਿਫਸ ਨੂੰ ਲੈ ਕੇ, ਹੋਰ ਯੂਕਰੇਨ ਵਾਲੀ ਜੰਗ ਜਾਂ ਹੋਰ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਇਮੀਗ੍ਰੇਸ਼ਨ ਨੂੰ ਲੈ ਕੇ, ਸਾਰਾ ਕੁਝ ਜਿਹੜਾ ਵਾਪਰਿਆ ਹੈਗਾ। ਸੋ ਇਸੇ ਤਰ੍ਹਾਂ ਜਿਹੜੇ ਨੰਬਰ ਆਫ ਅਮਰੀਕਨਸ ਜੋ ਜੌਬਲੈਸ ਕਲੇਮ ਜਿਨ੍ਹਾਂ ਨੇ ਫਾਈਲ ਕੀਤੇ ਆ ਉਹ ਪਿਛਲੇ ਹਫ਼ਤੇ ਉੱਪਰ ਗਏ ਹੈਗੇ ਆ। 18,000 ਵੱਧ ਲੋਕਾਂ ਨੇ ਜੌਬਲੈਸ ਕਲੇਮ ਫਾਈਲ ਕੀਤੇ ਆ ਫॉर द ਵੀਕ ਐਂਡਿੰਗ April 26। ਸੋ ਟੋਟਲ 2,41,000 ਲੋਕਾਂ ਨੇ ਜੌਬਲੈਸ ਕਲੇਮ ਫਾਈਲ ਕੀਤੇ ਆ, ਜੋ ਕਿ 18,000 ਪਿਛਲੇ ਮਹੀਨੇ ਨਾਲੋਂ ਜ਼ਿਆਦਾ ਹੈਗੇ ਆ। ਜੀ, ਅੱਜ ਜਿਹੜਾ ਹਜੇ ਅਸੀਂ ਇਕੋਨਮੀ ਤੇ ਹੀ ਗੱਲ ਕਰਦੇ ਜਾਈਏ, ਐਪਲ ਦਾ ਜਿਹੜਾ CEO ਟਿਮ ਕੁੱਕ, ਜਿਨ੍ਹਾਂ ਨੇ $1 ਮਿਲੀਅਨ ਟਰੰਪ ਹੁਣਾਂ ਦੀ ਸਹੁੰ ਚੁੱਕ ਸਮਾਗਮ ਦੇ ਵਿੱਚ ਡੋਨੇਟ ਕੀਤਾ ਸੀ, ਉਹਨਾਂ ਨੇ ਕਿਹਾ ਵੀ ਟਰੰਪ ਹੁਣਾਂ ਦੇ ਟੈਰਿਫਸ ਦੇ ਕਰਕੇ ਜਿਹੜੀ ਕੰਪਨੀ ਦੇ ਪ੍ਰੋਫਿਟ ਆ ਉਹ ਟੈਂਕ ਹੋ ਜਾਣਗੇ, ਯਾਨੀ ਕਿ ਘਾਟੇ ਦੇ ਵਿੱਚ ਜਾ ਸਕਦੇ ਆ। ਦੂਜੀ ਕੁਆਟਰ ਦੇ ਵਿੱਚ ਜਿਹੜੀ ਅਰਨਿੰਗ ਕਾਲਸ ਦੇ ਦੌਰਾਨ ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਐਪਲ ਨੂੰ ਇਸ ਦੇ ਵਿੱਚ $900 ਮਿਲੀਅਨ ਦਾ ਘਾਟਾ ਪੈ ਸਕਦਾ ਆ ਇਸ ਸਾਲ ਦੇ ਜਿਹੜੇ ਦੂਸਰੇ ਕੁਆਟਰ ਨੂੰ ਲੈ ਕੇ। ਕਹਿੰਦੇ ਵੀ ਫॉर ਜੂਨ ਕੁਆਟਰ ਕਰੰਟਲੀ ਵੀ ਆਰ ਨਾਟ ਏਬਲ ਟੂ ਪ੍ਰੀਸਾਈਜ਼ਲੀ ਐਸਟੀਮੇਟ ਦੀ ਇੰਪੈਕਟ ਆਫ ਟੈਰਿਫਸ ਐਜ਼ ਵੀ ਆਰ ਅਨਸਰਟਨ ਆਫ ਪੋਟੈਂਸ਼ੀਅਲ ਫਿਊਚਰ ਐਕਸ਼ਨਸ ਪ੍ਰਾਇਰ ਟੂ ਦੀ ਐਂਡ ਆਫ ਦੀ ਕੁਆਟਰ। ਸੋ ਉਹਨਾਂ ਨੇ ਅਟੈਂਡੀਜ਼ ਨੂੰ, ਟਿਮ ਕੁੱਕ ਆ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਪ੍ਰੈਜ਼ੀਡੈਂਟ ਦੇ ਦੁਆਰਾ 145% ਦੇ ਜਿਹੜੇ ਟੈਰਿਫ ਆ ਚਾਈਨਾ ਤੋਂ ਬਣ ਕੇ ਆ ਰਹੇ ਸਮਾਨ ਦੇ ਉੱਤੇ ਲੱਗਾ ਆ, ਜਿਨ੍ਹਾਂ ਦੇ ਵਿੱਚ ਐਪਲ ਦੇ ਤਕਰੀਬਨ ਸਾਰਾ ਹੀ ਸਮਾਨ ਉੱਥੋਂ ਬਣ ਕੇ ਜਿਹੜੇ ਪ੍ਰੋਡਕਟ ਆ ਉਹ ਆਉਂਦੇ ਹੈਗੇ ਆ। ਸੋ ਟਰੰਪ ਹੁਣਾਂ ਨੇ ਪਾਰਸ਼ਲੀ ਐਗਜ਼ੈਂਪਟ ਕੀਤੇ ਸੀਗੇ ਇਲੈਕਟ੍ਰੋਨਿਕਸ, ਜਿਨ੍ਹਾਂ ਦੇ ਵਿੱਚ ਸਮਾਰਟਫੋਨ, ਕੰਪਿਊਟਰਸ ਜਿਹੜੇ ਆਉਂਦੇ ਆ, ਜਿਹੜੀ ਨਵੀਂ ਰੈਸੀਪ੍ਰੋਕਲ ਡਿਊਟੀ ਇੰਪੋਰਟਸ ਆ ਉਹਨਾਂ ਤੋਂ ਛੁੱਟ। ਜਿਹੜੇ ਉਹਨਾਂ ਨੇ 90 ਦਿਨਾਂ ਦੀ ਮੋਹਲਤ ਵੀ ਜਿਹੜੀ ਉਹ ਦਿੱਤੀ ਸੀਗੀ, ਜਿਸ ਦੇ ਵਿੱਚ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਸਾਡੇ ਬਹੁਤ ਸਾਰੇ ਮੁਲਕਾਂ ਦੇ ਨਾਲ ਲਗਾਤਾਰ ਗੱਲਬਾਤ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਇਹ ਜਿਹੜੇ ਟਰੂਥ ਸੋਸ਼ਲ ਦੇ ਉੱਤੇ ਟਰੰਪ ਹੁਣਾਂ ਨੇ ਲਿਖਿਆ ਸੀਗਾ ਵੀ ਇਹ ਜਿਹੜੇ ਪ੍ਰੋਡਕਟ ਆ ਜਿਨ੍ਹਾਂ ਦੇ ਉੱਤੇ 20% ਫੈਂਟਨਲ ਟੈਰਿਫ ਜਿਹੜੇ ਉਹ ਅਸੀਂ ਲਾ ਰਹੇ ਆ, ਤੇ ਕਹਿੰਦੇ ਵੀ ਜਿਹੜੇ ਮੂਵ ਕਰਦੇ ਆ ਤੇ ਇਹਨਾਂ ਨੂੰ ਡਿਫਰੈਂਟ ਟੈਰਿਫ ਬਕਟ ਦੇ ਵਿੱਚ ਪਾਇਆ ਜਿਹੜਾ ਹੋ ਜਾਊਗਾ। ਪਰ ਸੋ ਐਪਲ ਵਾਲੇ ਘਬਰਾਏ ਆ ਵੀ ਉਹਨਾਂ ਦੇ ਜਿਹੜੇ ਮੁਨਾਫੇ ਦੇ ਵਿੱਚ ਇਹਨਾਂ ਟੈਰਿਫਸ ਦੇ ਕਰਕੇ ਖੋਰਾ ਲੱਗ ਸਕਦਾ ਹੈ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ ਹੈ, ਪਤਾ ਨਹੀਂ ਪਾਸ ਹੋਣਾ ਕਿ ਨਹੀਂ, ਪਰ ਇਹ ਬਿੱਲ 888 ਆ, ਜਿਹਦੇ ਮੁਤਾਬਕ ਕੈਲੀਫੋਰਨੀਆ ਸੇਫ ਹੋਮਸ ਐਕਟ ਆ। ਸੋ ਲੋ ਤੋਂ ਜਿਹੜੇ ਮਿਡਲ ਇਨਕਮ ਵਾਲੇ ਲੋਕ ਆ ਉਹਨਾਂ ਨੂੰ ਜਿਹੜੀ ਆ ਸਟੇਟ ਗਵਰਨਮੈਂਟ ਫਾਈਨੈਂਸ਼ੀਅਲ ਸਪੋਰਟ ਕਰੂਗੀ, ਤਾਂ ਕਿ ਅੱਗ ਤੋਂ ਬਚਣ ਲਈ ਉਹ ਆਪਣੇ ਘਰਾਂ ਨੂੰ ਕਿਸ ਤਰ੍ਹਾਂ ਜਿਹੜਾ ਆ ਸੇਫ ਕਰ ਸਕਦੇ ਆ, ਫਾਇਰ ਪ੍ਰੂਫ ਬਣਾ ਸਕਦੇ ਹੈਗੇ ਆ। ਕਿਹੜਾ ਮਟੀਰੀਅਲ ਜਿਹੜਾ ਆ ਉਹ ਬਾਹਰ ਰੂਫ ਦੇ ਉੱਤੇ ਜਾਂ ਆਪਣੇ ਘਰ ਦੀ ਜਿਹੜੀ ਸਟੱਕੋ ਆ ਉਹਦੇ ਬਾਹਰ ਲਾ ਸਕਦੇ ਹੈਗੇ ਆ। ਸੋ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜੇ 4 ਜਣਿਆਂ ਦੀ ਇਨਕਮ, 4 ਜਣਿਆਂ ਦੀ ਫੈਮਿਲੀ ਆ, $1,59,550 ਬਣਾਉਂਦੇ ਆ, ਉਹਨਾਂ ਨੂੰ ਲੋ ਇਨਕਮ ਦੇ ਵਿੱਚ ਕਾਊਂਟ ਕੀਤਾ ਜਾਊਗਾ। ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਬੇ ਏਰੀਏ ਦੇ ਵਿੱਚ ਜੇ ਇੱਕ ਜਣਾ $1,00,000 ਬਣਾਉਂਦਾ ਆ, ਉਹਨੂੰ ਅੱਜ ਦੀ ਡੇਟ ਦੇ ਵਿੱਚ ਲੋ ਇਨਕਮ ਕਾਊਂਟ ਕੀਤਾ ਜਾ ਰਿਹਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਹਾਊਸਿੰਗ ਤੇ ਕਮਿਊਨਿਟੀ ਡਿਵੈਲਪਮੈਂਟ ਨੇ ਇਹ ਦੱਸਿਆ ਵੀ ਮਰੀਨ, ਸੈਨ ਮਟੇਓ, ਸੈਨ ਫਰਾਂਸਿਸਕੋ ਤੇ ਸੈਂਟਾ ਕਲਾਰਾ ਕਾਉਂਟੀ 'ਚ 6 ਫਿਗਰ ਦੀ ਸੈਲਰੀ ਬਣਾਉਣ ਵਾਲਾ ਬੰਦਾ ਉਹ ਰਹਿ ਨਹੀਂ ਸਕਦਾ ਹੈਗਾ, ਕਿਉਂਕਿ ਰੈਂਟ ਇੰਨੇ ਹਾਈ ਆ, ਇੰਨੀ ਜ਼ਿਆਦਾ ਜਿਹੜੀ ਮਹਿੰਗਾਈ ਹੈਗੀ ਆ। ਕਹਿੰਦੇ ਵੀ ਜੇ $1,11,000 ਤੁਸੀਂ ਸਾਲ ਦੇ ਬਣਾਉਂਦੇ ਆ ਤਾਂ ਮਾੜੀ ਮੋਟੀ ਕਿਤੇ ਜਗ੍ਹਾ ਤੁਹਾਡੇ ਕੋਲ ਰਹਿਣ ਲਈ ਹੋ ਸਕਦੀ ਹੈਗੀ ਜੀ। ਕਹਿੰਦੇ ਵੀ ਜੇ ਬਿੱਲ ਪਾਸ ਹੁੰਦਾ ਤੇ ਜਿਹੜੀਆਂ ਨਵੀਆਂ ਸਟੇਟ ਦੀਆਂ ਗ੍ਰਾਂਟਸ ਜਿਹੜੀਆਂ ਆ ਉਹਦੇ ਵਿੱਚ ਹੋਰ ਗ੍ਰਾਂਟਸ ਐਡ ਕੀਤੀਆਂ ਜਾਣਗੀਆਂ, ਵੀ ਫਲੇਮੇਬਲ ਬ੍ਰਸ਼ ਤੇ ਵੈਜੀਟੇਸ਼ਨ ਆ ਤੇ ਫਾਇਰ ਪ੍ਰੂਫ ਕਰਨਾ ਜਿਹੜਾ ਹੋਮਸ ਨੂੰ ਲੈ ਕੇ। ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, ਇੱਕ ਕੰਜ਼ਿਊਮਰ ਗਰੁੱਪ ਨੇ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨ ਨੂੰ ਉਲਟ ਜਿਹੜਾ ਉਹ ਲਾਸੂਟ ਦਰਜ ਕੀਤਾ ਹੈ। ਕਹਿੰਦੇ ਵੀ ਜਿਹੜਾ $500 ਮਿਲੀਅਨ ਦਾ ਓਵਰਚਾਰਜ ਆ ਉਸ ਨੂੰ ਸਟਾਪ ਕੀਤਾ ਜਿਹੜਾ ਹੋ ਜਾਵੇ। ਇਹ ਐਡਵੋਕੇਸੀ ਜਿਹੜਾ ਗਰੁੱਪ ਆ ਉਹਨਾਂ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੇ ਜਿਹੜੇ ਉਹਨਾਂ ਦੇ ਕਮਿਸ਼ਨਰ ਰਿਕਾਰਡੋ ਲਾਰਾ ਆ ਉਹਨਾਂ ਦੇ ਉਲਟ ਲਾਸੂਟ ਦਰਜ ਕਰਕੇ ਗਿਆ ਵੀ ਤੁਰੰਤ ਇਸ ਨੂੰ ਜਿਹੜਾ ਉਹ ਰੋਕਿਆ ਜਾਵੇ। ਜਿਹੜੇ ਸਰਚਾਰਜ ਦੇ ਨਾਂ ਦੇ ਉੱਤੇ ਲੋਕਾਂ ਦੀ ਇਸ ਟਾਈਮ ਛਿੱਲ ਜਿਹੜੀ ਉਹ ਲਾਈ ਜਾ ਰਹੀ ਆ। 14 ਅਪ੍ਰੈਲ ਨੂੰ ਲਾਸ ਐਂਜਲਸ ਕਾਉਂਟੀ ਦੇ ਸੁਪੀਰੀਅਰ ਕੋਰਟ
ਦੇ ਵਿੱਚ ਇਹ ਲਾਸੂਟ ਫਾਈਲ ਕੀਤਾ ਗਿਆ ਸੀਗਾ। ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ ਨੇ 2024 ਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਨੂੰ ਇਹ ਪਰਮਿਟ ਕਰ ਦਿੱਤਾ ਸੀਗਾ ਵੀ ਉਹ ਪਾਸ ਕਰ ਦੇਣ ਜਿਹੜਾ ਕਾਸਟ ਆ, ਜਿਹੜਾ ਖਰਚਾ ਆ ਪਾਲਿਸੀ ਹੋਲਡਰਸ ਨੂੰ ਅਸੈਸਮੈਂਟ ਜਿਹੜੀ ਆ ਕਰਨ ਦੇ ਜਿਹੜੇ ਉਹ ਮਾਮਲੇ ਦੇ ਵਿੱਚ, ਜਿਹੜਾ ਕਿ ਫੇਅਰ ਪਲਾਨ ਦੇ ਥਰੂ ਇਸ਼ੂ ਕੀਤਾ ਜਾਂਦਾ ਸੀਗਾ। ਸੋ ਹੁਣ ਦੇਖੋ ਇਸ ਦਾ ਕੀ ਜਿਹੜਾ ਮਾਮਲਾ ਬਣਦਾ ਆ। ਸੋ ਹੁਣ ਹੋਮ ਓਨਰਸ ਕਹਿ ਰਹੇ ਆ ਵੀ ਇਹ ਸਾਡੇ ਨਾਲ ਬੇਸਿਕਲੀ ਤੁਸੀਂ ਧੱਕਾ ਜਿਹੜਾ ਉਹ ਕਰ ਰਹੇ ਆ ਤੇ $500 ਮਿਲੀਅਨ ਸਾਡੇ ਤੋਂ ਤੁਸੀਂ ਲੈਣਾ ਚਾਹੁੰਦੇ ਆ। ਸੋ ਇਸੇ ਲਈ ਇਹਨਾਂ ਨੇ ਹੁਣ ਸਰਕਾਰ ਨੂੰ ਤੇ ਕਮਿਸ਼ਨਰ ਨੂੰ ਇਸ ਦੇ ਉਲਟ ਜਿਹੜਾ ਉਹ ਲਾਸੂਟ ਦਰਜ ਕੀਤਾ ਵੀ ਇਸ ਨੂੰ ਤੁਰੰਤ ਰੋਕਿਆ ਜਾਵੇ। ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 60 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 38 ਸੈਂਟ, $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 20 ਪੈਸੇ। ਜੀ ਮਾਰਕੀਟਸ ਦਾ ਜੇ ਹਾਲ ਅੱਜ ਹਰਜੋਤ ਸਿੰਘ ਜੀ ਦੱਸਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ ਫੇਰ ਤੇਜ਼ੀ ਜਿਹੜੀ ਉਹ ਦੇਖੀ ਗਈ। 84 ਪੁਆਇੰਟ ਮਾਰਕੀਟ ਵੱਧ ਕੇ 40,753 ਤੇ ਬੰਦ ਹੋਈ। S&P ਦੇ ਵਿੱਚ 35 ਪੁਆਇੰਟਾਂ ਦਾ ਇਜ਼ਾਫਾ ਹੋਇਆ, 5604 ਤੇ ਬੰਦ ਹੋਈ। ਨੈਸਡੈਕ 200 ਤੇ 64 ਪੁਆਇੰਟ ਵੱਧ ਕੇ 17,711 ਤੇ ਬੰਦ ਹੋਈ। ਸੋਨੇ ਦਾ ਭਾਅ $3200 ਤੇ $38 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $59 ਪ੍ਰਤੀ ਬੈਰਲ ਰਹੀ ਆ। 10 ਈਅਰ ਯੀਲਡ 4.24%। ਕ੍ਰਿਪਟੋ ਕਰੰਸੀ ਦੇ ਵਿੱਚ ਬਿਟਕੋਇਨ 97,061 ਤੇ ਇਥੀਰੀਅਮ $1850 ਦੇ ਬਰਾਬਰ ਚੱਲ ਰਿਹਾ ਹੈ। ਜੀ ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਰ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਤੇ ਜਾਂਦੇ ਜਾਂਦੇ ਹਰਜੋਤ ਸਿੰਘ ਜੀ ਇਨਫੈਕਟ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਯਾਦ ਦਿਵਾਉਂਦੇ ਜਾਈਏ, ਉੱਘੇ ਜਰਨਲਿਸਟ ਤੇ ਲੇਖਕ ਅਵਤਾਰ ਸਿੰਘ ਜੀ, ਉਹਨਾਂ ਦੀ ਜਿਹੜੀ ਕਿਤਾਬ ਸਿੱਖ ਕੌਮਵਾਦ ਦਾ ਸੰਕਲਪ, ਨਾ ਹਮ ਹਿੰਦੂ ਨਾ ਮੁਸਲਮਾਨ, ਉਹ ਪੰਜਾਬੀ ਰੇਡੀਓ USA ਦੇ ਸਟੂਡੀਓਜ਼ ਦੇ ਵਿੱਚ ਉਪਲਬਧ ਆ। ਜਿਹੜੇ ਵੀ ਪੰਜਾਬੀ ਪਾਠਕ ਸਿੱਖ ਇਤਿਹਾਸ ਦੇ ਨਾਲ, ਸਿੱਖ ਕੌਮਵਾਦ ਦੀ, ਸਿੱਖ ਨੈਸ਼ਨੈਲਿਟੀ ਦੀ ਗੱਲ ਨੂੰ ਸਮਝਣਾ ਚਾਹੁੰਦੇ ਆ, ਉਸ ਦੀ ਕੀਤੀ ਉਹਨਾਂ ਦੇ ਉੱਤੇ ਉਹਨਾਂ ਦੁਆਰਾ ਕੀਤੀ ਗਈ ਖੋਜ ਨੂੰ ਜਾਣਨਾ ਚਾਹੁੰਦੇ ਆ, ਕੀ ਉਸ ਦੇ ਸਬਕ ਨੇ, ਕੀ ਉਸ ਦੇ ਸਿੱਟੇ ਨੇ, ਕੀ ਅੱਗੇ ਕੀਤਾ ਜਾ ਸਕਦਾ ਆ, ਤਾਂ ਉਹ ਤੁਰੰਤ ਇਸ ਕਿਤਾਬ ਨੂੰ ਪ੍ਰਾਪਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਤੇ ਜੇ ਤੁਸੀਂ USA ਦੇ ਵਿੱਚ ਇਸ ਨੂੰ ਮੇਲ ਵੀ ਕਰਵਾਉਣਾ ਆ ਤਾਂ ਅਸੀਂ ਤੁਹਾਨੂੰ ਮੇਲ ਵੀ ਜਿਹੜੀ ਉਹ ਕਰ ਸਕਦੇ ਆ। ਆਰਡਰ ਕਰਨ ਦੇ ਲਈ, ਇੱਕ ਕਿਤਾਬ ਨੂੰ ਪ੍ਰਾਪਤ ਕਰਨ ਦੇ ਲਈ, ਸਟੂਡੀਓ 'ਚੋਂ ਲੈ ਕੇ ਜਾਣੀ ਆ ਜਾਂ ਆਪਣੇ ਘਰੇ ਮੰਗਵਾਉਣੀ ਆ, ਉਸ ਦੇ ਲਈ ਤੁਸੀਂ ਜ਼ਰੂਰ ਕਾਲ ਕਰੋ। ਸਟੂਡੀਓ ਦਾ ਨੰਬਰ ਹੈ 408 272 5200 408 272 5200 ਜਾਂ 408 722 7698 408 408 722 7698। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।